ਅੱਜ ਮੋਹਾਲੀ ਸਥਿਤ ਗੁਰਆਸਰਾ ਟਰੱਸਟ ਵਿਖੇ ਸਿੱਖ ਕੌਮ ਦੇ ਜੁਝਾਰੂ ਜਰਨੈਲ ਸ਼ਹੀਦ ਭਾਈ ਚਰਨਜੀਤ ਸਿੰਘ ਚੰਨੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਉਹਨਾਂ ਦੀ ਸ਼ਹਾਦਤ ਦੀ ਯਾਦ ਵਿੱਚ ਟਰੱਸਟ ਦੀਆਂ ਬੱਚੀਆਂ ਵੱਲੋਂ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ ਨਾਲ ਦਲ ਖਾਲਸਾ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਭਾਈ ਮਨਧੀਰ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਡਾਕਟਰ ਭਗਵਾਨ ਸਿੰਘ ਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਸਿੱਖ ਆਗੂਆਂ ਵੱਲੋਂ ਭਾਈ ਚਰਨਜੀਤ ਸਿੰਘ ਚੰਨੀ ਦੇ ਮਾਤਾ ਜੀ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਭਾਈ ਚਰਨਜੀਤ ਸਿੰਘ ਚੰਨੀ ਨੇ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਪੰਜਾਬ ਵਿੱਚ ਹਥਿਆਰਬੰਦ ਸੰਘਰਸ਼ ਨੂੰ ਲਾਮਬੰਦ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਹਨਾਂ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਖੜਾ ਕਰਕੇ ਸਿੱਖ ਆਜ਼ਾਦ ਰਾਜ ਖਾਲਿਸਤਾਨ ਦੇ ਸੰਘਰਸ਼ ਵਿੱਚ ਸਿੱਖ ਨੌਜਵਾਨਾਂ ਨੂੰ ਅਹਿਮ ਅਗਵਾਈ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਭਾਈ ਚਰਨਜੀਤ ਸਿੰਘ ਚੰਨੀ ਹੁਣਾਂ ਦਾ ਸ਼ਹੀਦੀ ਦਿਹਾੜਾ ਗੁਰਆਸਰਾ ਟਰੱਸਟ ਵਿਖੇ ਮਨਾਇਆ। ਜੋ ਭੈਣ ਜੀ ਹਰਬੰਸ ਕੌਰ ਹੋਣੀ ਉਹਨਾਂ ਦੇ ਧਰਮ ਪਤਨੀ ਹੈਗੇ, ਉਹ ਹਮੇਸ਼ਾ ਮਤਲਬ ਕਿ ਸਾਡੇ ਨਾਲ ਇਸ ਤਰ੍ਹਾਂ ਵੀ ਹੁੰਦਾ ਵੀ ਬੱਚੇ ਔਰ ਅਸੀਂ ਰਲ ਕੇ ਇਸ ਕਾਰਜ ਨੂੰ ਸੰਪੂਰਨ ਕਰੀਏ। ਅਤੇ ਉਹ ਉਹਨਾਂ ਦੀ ਇੱਛਾ ਮੁਤਾਬਕ ਅਸੀਂ ਅੱਜ ਸਾਰਿਆਂ ਨੇ ਰਲ ਕੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ। ਵਿੱਚ ਉਹਨਾਂ ਦੇ ਸਾਥੀ ਜਿਵੇਂ ਡਾਕਟਰ ਭਗਵਾਨ ਸਿੰਘ ਹੋਣੀ ਹੋ ਗਏ, ਹਰਪਾਲ ਸਿੰਘ ਜੀ ਹੋ ਗਏ, ਭਾਈ ਲਾਲ ਸਿੰਘ ਜੀ ਹੋ ਗਏ, ਭਾਈ ਰਣਧੀਰ ਸਿੰਘ ਜੀ ਹੋ ਗਏ, ਹੋਰ ਸੰਗਤ ਦੇ ਕਾਫੀ ਮਤਲਬ ਕਿ ਜਿਹੜੇ ਉਹਨਾਂ ਨੂੰ ਭਾਈ ਜੀ ਨੂੰ ਜਾਣਕਾਰ ਸੀਗੇ ਉਹ ਆਏ ਸੀ ਸਾਰੇ ਜਣੇ। ਅਤੇ ਇਹ ਦਿਨ ਵੈਸੇ ਵੀ ਚਲੋ 2 ਜੂਨ ਉਹਨਾਂ ਦਾ ਤਾਂ ਹੈਗਾ 1999 ਦੇ ਵਿੱਚ ਸ਼ਹੀਦੀ ਹੋਈ, ਬਟ ਇਹ ਸਾਡਾ ਜਿਹੜਾ ਸ਼ਹੀਦੀ ਦਿਹਾੜਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਬਹੁਤ ਕੌਮ ਦੇ ਲਈ ਮਤਲਬ ਇਹ ਦਰਦ ਭਰਿਆ ਦਿਹਾੜੇ ਹੁੰਦੇ ਆ। ਅਸੀਂ ਉਸ ਦਰਦ ਨੂੰ ਹਮੇਸ਼ਾ ਮਤਲਬ ਕਿ ਇਸ ਸਾਡੇ ਤਾਂ ਹਮੇਸ਼ਾ ਰਹਿੰਦੇ ਆ, ਬਟ ਚਲੋ ਜਿਹੜੇ ਆਮ ਸੰਗਤ ਆ ਉਹ ਕਹਿ ਦਿੰਦੇ ਇਹ ਘੱਲੂਘਾਰਾ ਮਤਲਬ ਕਿ 6 ਜੂਨ ਦਾ ਹੀ ਅਸੀਂ ਮਨਾ ਰਹੇ ਹੈਗੇ 6 ਜੂਨ ਤੱਕ। ਪਰ ਸਾਡੇ ਲਈ ਇਹ ਜਿਹੜੇ ਜ਼ਖਮ ਜੋ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਅਸੀਂ ਕਦੇ ਨਹੀਂ ਭੁੱਲ ਸਕਦੇ ਜਿੰਨਾ ਚਿਰ ਸਾਡੀ ਜ਼ਿੰਦਗੀ ਆ। ਅਸੀਂ ਆਪਣੇ ਹਲੀਮੀ ਰਾਜ, ਆਪਣੇ ਜੋ ਖਾਲਿਸਤਾਨ ਨਾਂ ਲੈ ਲਓ, ਹਲੀਮੀ ਰਾਜ ਲਾ ਲਓ, ਇੱਕ ਮਤਲਬ ਕਿ ਬੇਗਮਪੁਰਾ ਸ਼ਹਿਰ ਕਹਿ ਲਓ, ਜੋ ਵੀ ਜਿੱਥੇ ਵੀ ਅਤਿਆਚਾਰ ਹੁੰਦੇ ਅਸੀਂ ਜਿੰਨਾ ਚਿਰ ਸਾਡੀ ਸਿੱਖ ਕੌਮ ਦੇ ਵਿੱਚ ਸਾਡੀ ਜ਼ਿੰਦਗੀ ਆ ਅਸੀਂ ਉਸ ਲਈ ਆਪਾਂ ਸੰਘਰਸ਼ਸ਼ੀਲ ਰਵਾਂਗੇ ਔਰ ਸੰਘਰਸ਼ਸ਼ੀਲ ਹੈ। ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ, ਬਟ ਸਾਡੇ ਲਈ ਸਰਕਾਰਾਂ ਨੇ ਬਹੁਤ ਸਾਡੇ ਜ਼ਖਮ ਦਿੱਤੇ ਜਿਹੜੇ ਸਾਡੇ 'ਤੇ ਨਾ ਬਰਦਾਸ਼ਤ ਯੋਗ ਸੀ। ਸਾਡੇ ਹਾਲਾਤ ਇੱਦਾਂ ਦੇ ਬਣਾ ਦਿੱਤੇ ਗਏ ਕਿ ਉਹ ਸਾਨੂੰ ਬਰਦਾਸ਼ਤ ਕਰਨੇ ਪੈ ਰਹੇ ਆ। ਬਟ ਅਸੀਂ ਜਦੋਂ ਵੀ ਮਤਲਬ ਕਿ ਸਾਡੀ ਕੌਮ ਨੂੰ ਇਸ ਗੱਲ ਦੀ ਸੋਝੀ ਆਈ ਜਾਂ ਜਾਗਰੂਕਤਾ ਹੋਈ ਤਾਂ ਇਹ ਜ਼ਰੂਰ ਮਤਲਬ ਕਿ ਜਿੰਨਾ ਉਦੋਂ ਸਿੰਘਾਂ ਨੇ 92 ਤੱਕ ਤਾਂ ਜ਼ਿਆਦਾ ਸ਼ਹੀਦੀਆਂ ਪ੍ਰਾਪਤ ਕੀਤੀਆਂ, ਵਿੱਚ ਚਲੋ ਕੋਈ ਫਿਰ ਵੀ ਕਰਦਾ ਰਿਹਾ। ਅਸੀਂ ਆਪਣੇ ਅਕਾਲ ਤਖ਼ਤ ਸਾਹਿਬ ਦਾ ਜੋ ਸਾਡੇ ਢਾਇਆ ਸੀ ਅਸੀਂ ਬਦਲਾ ਲਿਆ ਆ। ਅਤੇ ਕੌਮ ਇਸੇ ਤਰ੍ਹਾਂ ਆਪਣੇ ਜੋ ਸਾਡੇ 'ਤੇ ਵਾਰਦਾਤਾਂ ਤਸ਼ੱਦਦ ਕੀਤਾ ਅਸੀਂ ਜਿੰਨਾ ਚਿਰ ਕੌਮ ਨੂੰ ਇਹ ਗੁਰੂ ਸਾਹਿਬ ਦੀ ਸੇਧ ਆ ਅਸੀਂ ਇਸ ਤਰ੍ਹਾਂ ਆਪਣੀ ਜੰਗ ਜਾਰੀ ਰੱਖਾਂਗੇ। ਸਾਡੀ ਜੰਗ ਜਾਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 2 ਜੂਨ 1999 ਦੇ ਵਿੱਚ ਭਾਈ ਚਰਨਜੀਤ ਸਿੰਘ ਜੀ ਚੰਨੀ ਸ਼ਹੀਦ ਹੋਏ ਸੀਗੇ ਅਤੇ ਉਹਨਾਂ ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ ਹਰੇਕ ਸਾਲ ਹੀ ਹੈ ਜਿਹੜਾ ਉਹ ਅਖੰਡ ਪਾਠ ਸਾਹਿਬ ਰਖਾਇਆ ਜਾਂਦਾ ਅਤੇ ਉਹਨਾਂ ਦੀ ਬਰਸੀ ਮਨਾਈ ਜਾਂਦੀ ਹੈ। ਅਤੇ ਅੱਜ ਗੁਰੂ ਆਸਰਾ ਟਰੱਸਟ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਬੱਚੀਆਂ ਨੇ, ਗੁਰੂ ਆਸਰਾ ਟਰੱਸਟ ਦੀਆਂ ਬੱਚਿਆਂ ਨੇ ਸਹਿਜ ਪਾਠ ਆਰੰਭ ਕੀਤਾ ਸੀਗਾ, ਉਹਦਾ ਭੋਗ ਪਾਇਆ ਗਿਆ। ਅਤੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਸਾਰੇ ਜਿਹੜੇ ਉਹਨਾਂ ਦੇ ਨਾਲ ਰਹੇ ਨੇ ਉਹ ਇਕੱਤਰ ਹੋਏ ਸੀਗੇ ਅਤੇ ਉਹਨਾਂ ਦੀ ਯਾਦਾਂ ਨੂੰ ਤਾਜ਼ਾ ਕੀਤਾ ਹੈ। ਸੋ ਅੱਜ ਗੁਰੂ ਆਸਰਾ ਟਰੱਸਟ ਦੇ ਵਿੱਚ ਜੋ ਸਮਾਗਮ ਸੀ ਇਹ ਭਾਈ ਚਰਨਜੀਤ ਸਿੰਘ ਚੰਨੀ ਜੀ ਯਾਦ ਨੂੰ ਸਮਰਪਿਤ ਸੀਗਾ। 1984 ਦੇ ਵਿੱਚ ਭਾਰਤ ਸਰਕਾਰ ਨੇ ਸਾਕਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਔਰ ਉਸ ਹਮਲੇ ਦੇ ਵਿੱਚ ਹਜ਼ਾਰਾਂ ਹੀ ਨੌਜਵਾਨ ਸਿੰਘ ਸਿੰਘਣੀਆਂ ਜਿਹੜੇ ਆ
ਉਹ ਦੇਸ਼ ਦੀ ਅਣਖ ਖਾਤਰ ਲੜਦੇ ਹੋਏ ਸ਼ਹੀਦ ਹੋਏ। ਉਸ ਤੋਂ ਬਾਅਦ ਕੌਮ ਨੇ ਆਪਣਾ ਇੱਕ ਨਿਸ਼ਾਨਾ ਮਿਥਿਆ ਕਿ ਖਾਲਿਸਤਾਨ ਦੀ ਲੜਾਈ ਹੈ ਜਿਹੜੀ ਉਹ ਲੜੀ ਜਾਵੇ। ਔਰ 1986 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਸਰਬੱਤ ਖਾਲਸਾ ਸੱਦਿਆ ਗਿਆ। ਉਸ ਸਰਬੱਤ ਖਾਲਸੇ ਦੇ ਵਿੱਚ 29 ਅਪ੍ਰੈਲ 1986 ਨੂੰ ਜਿਹੜੀ ਹੈ ਪਹਿਲਾਂ ਐਲਾਨੀ ਹੋਈ ਕਮੇਟੀ ਨੇ ਆਪਣਾ ਖਾਲਿਸਤਾਨ ਦਾ ਐਲਾਨ ਕੀਤਾ ਅਤੇ ਉਸ ਤੋਂ ਬਾਅਦ ਜਿੰਨੀ ਵੀ ਲੜਾਈ ਹੋਈ ਹੈ ਉਹ ਸਾਰੀ ਖਾਲਿਸਤਾਨ ਦੇ ਲਈ ਹੋਈ ਹੈ। ਔਰ ਹਜ਼ਾਰਾਂ ਹੀ ਸ਼ਹੀਦੀਆਂ ਹੋਈਆਂ। ਉਹਨਾਂ ਸ਼ਹੀਦੀਆਂ ਦੇ ਵਿੱਚ ਇੱਕ ਸ਼ਹੀਦੀ ਜਿਹੜੀ ਆ ਉਹ ਭਾਈ ਚਰਨਜੀਤ ਸਿੰਘ ਚੰਨੀ ਦੀ ਹੈ। ਰਾਜਨੀਤਿਕ ਤੌਰ ਦੇ ਉੱਤੇ ਬਹੁਤ ਸੁਚੇਤ ਸੀਗੇ। 1984 ਦੀ ਬਲੂ ਸਟਾਰ ਦਰਬਾਰ ਸਾਹਿਬ ਦੀ ਜੋ ਹਮਲਾ ਸੀਗਾ, ਉਸ ਤੋਂ ਬਾਅਦ ਲੜਾਈ ਇੱਕਦਮ ਨਾ ਕੋਈ ਲੀਡਰ ਹੋਣ ਦੇ ਕਾਰਨ ਠੰਡੀ ਪੈ ਗਈ ਸੀਗੀ। ਔਰ ਅਗਰ ਕੋਈ ਉਸ ਲੜਾਈ ਨੂੰ ਉਸ ਤੋਂ ਬਾਅਦ ਜਿਹੜੇ ਇਸ ਨੂੰ ਦੁਬਾਰਾ ਸ਼ੁਰੂਆਤ ਕਰਨ ਵਾਲੇ ਜਿਹੜੇ ਇਨਸਾਨ ਨੇ, ਉਹਨਾਂ ਦੇ ਵਿੱਚੋਂ ਇੱਕ ਆ ਜਿਹੜਾ ਉਹ ਭਾਈ ਚਰਨਜੀਤ ਸਿੰਘ ਚੰਨੀ ਸੀਗਾ, ਜਿਨ੍ਹਾਂ ਨੇ ਕਿ ਇਹ ਲੜਾਈ ਹੈ ਜਿਹੜੀ ਇਹ ਚਾਲੂ ਕੀਤੀ। ਔਰ ਜਿਹੜੀਆਂ ਬਾਅਦ 'ਚ ਹਜ਼ਾਰਾਂ ਸ਼ਹੀਦੀਆਂ ਹੋਈਆਂ ਨੇ, ਉਹ ਭਾਈ ਇਸ ਖਾਲਿਸਤਾਨ ਦੇ ਜੋ 29 ਅਪ੍ਰੈਲ 1986 ਨੂੰ ਮਿਥਿਆ ਖਾਲਿਸਤਾਨ ਦਾ ਨਿਸ਼ਾਨਾ ਸੀਗਾ, ਉਹਦੇ ਲਈ ਕੀਤੀਆਂ ਗਈਆਂ ਨੇ। ਭਾਈ ਚਰਨਜੀਤ ਸਿੰਘ ਚੰਨੀ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਸੁਚੇਤ ਸੀਗੇ ਔਰ ਤਲਵੰਡੀ ਦੇ ਰਹਿਣ ਵਾਲੇ ਸੀਗੇ, ਤਲਵੰਡੀ ਪਰਿਵਾਰ 'ਚੋਂ ਸੀਗੇ। ਔਰ ਉਹਨਾਂ ਨੇ ਇਸ ਲੜਾਈ ਨੂੰ ਅੱਗੇ ਲੈ ਕੇ ਜਾਣ ਲਈ ਜੋ ਹਥਿਆਰਬੰਦ ਲੜਾਈ ਸੀ, ਉਹਨੂੰ ਇੱਕ ਮੰਚ ਦੇ ਉੱਤੇ ਇਕੱਠਿਆਂ ਕਰਨ ਦੇ ਲਈ ਬਹੁਤ ਸੁਹਿਰਦ ਦਾ ਜਿਹੜਾ ਉਹ ਕੰਮ ਕੀਤਾ, ਜਿਸ ਕੰਮ ਦਾ ਜਿਹੜਾ ਫਾਇਦਾ ਆ ਉਹ ਸਾਡੀ ਖਾੜਕੂ ਮੂਵਮੈਂਟ ਨੂੰ ਬਹੁਤ ਜ਼ਿਆਦਾ ਹੋਇਆ। ਇੱਕ ਤਰ੍ਹਾਂ ਦਾ ਅਸੀਂ ਇਹ ਗੱਲ ਕਹਿ ਸਕਦੇ ਹਾਂ ਵੀ ਉਹ ਖਾੜਕੂ ਮੂਵਮੈਂਟ ਦੇ ਧੁਰਾ ਸੀਗੇ। ਅਤੇ ਅੱਜ ਉਹਨਾਂ ਦੇ ਨਾਲ ਦੇ ਜਿਹੜੇ ਵੀਰ ਨੇ, ਉਹਨਾਂ ਦੇ ਵਿੱਚੋਂ ਡਾਕਟਰ ਸਾਹਿਬ ਸਾਡੇ ਨਾਲ ਬੈਠੇ ਨੇ। ਡਾਕਟਰ ਸਾਹਿਬ ਉਹਨਾਂ ਦੇ ਨਾਲ ਰਹੇ ਨੇ, ਉਹਨਾਂ ਦੇ ਨਾਲ ਇਹਨਾਂ ਨੇ ਪਿਆਰ ਉਹਨਾਂ ਦਾ ਮਾਣਿਆ। ਭਾਈ ਲਾਲ ਸਿੰਘ ਨੇ, ਭਾਈ ਮਨਜੀਤ ਸਿੰਘ ਹੁਣੀ ਨੇ, ਜਿਹੜੇ ਅੱਜ ਦੇ ਨੌਜਵਾਨ ਨੇ, ਜਿਹੜੇ ਅੱਜ ਇਸ ਲੜਾਈ ਨੂੰ ਜਿਹੜੀ ਆ ਉਹ ਅੱਗੇ ਲੈ ਕੇ ਜਾ ਰਹੇ ਨੇ। ਸੋ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਉਸ ਵੀਰ ਦੀ ਯਾਦ ਦੇ ਵਿੱਚ ਸੀਗਾ, ਜਿਸ ਵੀਰ ਨੇ ਇੱਕ ਸੁਨਹਿਰੀ ਜਿਹੜਾ ਇਤਿਹਾਸ ਹੈ ਉਹ ਰਚਿਆ ਹੈਗਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਦਾ ਇਤਿਹਾਸ ਪਿਛਲੇ 300 ਸਾਲ ਤੋਂ ਇਸ ਤਰੀਕੇ ਦਾ ਰਿਹਾ ਕਿ ਸਿੱਖਾਂ ਦੀ ਜਿਹੜੀ ਸਾਰੀ ਸਟਰਗਲ ਹੈ, ਸੰਘਰਸ਼ ਹੈ, ਉਹ ਸਰਬੱਤ ਦੇ ਭਲੇ ਦੀ ਪਰਥਾਏ ਇੱਕ ਆਦਰਸ਼ ਸਮਾਜ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੇਗਮਪੁਰਾ ਗਿਆ ਉਹਦੇ ਪਰਥਾਏ ਅਤੇ ਹਲੇਮੀ ਰਾਜ ਪ੍ਰਾਪਤ ਕਰਨ ਦੀ ਪ੍ਰਥਾਏ, ਨਿਤਾਣਿਆਂ ਦੀ ਧਿਰ ਬਣਨ ਦੀ ਪ੍ਰਥਾਏ ਲੜਿਆ ਗਿਆ। ਅਤੇ ਇਹ ਸਿੱਖਾਂ ਦਾ ਖਾਲਸਾ ਪੰਥ ਦਾ ਜਿਹੜਾ ਸੰਘਰਸ਼ ਸਦੀਵ ਤੱਕ ਚੱਲਣਾ। ਤੋ ਇਸ ਸੰਘਰਸ਼ ਦੇ ਵਿੱਚ ਵੱਖਰੇ ਵੱਖਰੇ ਸਮੇਂ 'ਤੇ ਮਹਾਰਾਜ ਨੇ ਵੱਖਰੇ ਵੱਖਰੇ ਸ਼ਖਸੀਅਤਾਂ ਕੋਲੋਂ ਆਪ ਸੇਵਾ ਲਈ। ਤੋ ਜਿਹੜਾ ਸਾਡੇ ਸਮਿਆਂ ਦਾ ਇਤਿਹਾਸ ਹੈ ਉਹਦੇ ਵਿੱਚ ਭਾਈ ਚਰਨਜੀਤ ਸਿੰਘ ਜੀ ਹੁਣੀ, ਉਹਨਾਂ ਦਾ ਬੜਾ ਇੱਕ ਅਹਿਮ ਸਥਾਨ ਹੈ, ਜਿਨ੍ਹਾਂ ਗੁਰੂ ਮਹਾਰਾਜ ਨੇ ਇਸ ਸੰਘਰਸ਼ ਸੇਵਾ ਲਈ 84 ਤੋਂ ਪਹਿਲਾਂ ਤੋਂ ਹੀ ਉਹ ਸਰਗਰਮ ਸੀਗੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ। ਅਤੇ ਜਿਹੜਾ ਇਹ ਘੱਲੂਕਾਰਾ ਹੋਇਆ ਉਸ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਇੰਡੀਅਨ ਆਰਮੀ ਸੀਗੀ ਉਹਦੇ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ। ਅਤੇ ਉਸ ਤੋਂ ਬਾਅਦ ਉਹ 6 ਜੂਨ ਤੋਂ ਬਾਅਦ ਸੰਤ ਜਰਨੈਲ ਸਿੰਘ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉੱਥੋਂ ਬਾਹਰ ਆਏ। ਅਤੇ ਬਾਹਰ ਆ ਕੇ ਉਹਨਾਂ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਜਿਹੜੀ ਖਾੜਕੂ ਲਹਿਰ ਸੀਗੀ ਉਹਨੂੰ ਦੁਬਾਰਾ ਜਥੇਬੰਦ ਕਰਨ ਦੇ ਵਿੱਚ ਬੜੀ ਸਰਗਰਮ ਭੂਮਿਕਾ ਨਿਭਾਈ। ਮਹਾਰਾਜ ਨੇ ਉਹਨਾਂ ਕੋਲ ਬੜੀ ਅਹਿਮ ਸੇਵਾ ਲਈ। ਔਰ ਉਸ ਤੋਂ ਬਾਅਦ 88 ਦੇ ਵਿੱਚ ਜਦੋਂ ਕੁਛ ਇੱਕ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਜਿਹਦੇ ਨਾਲ
ਖਾੜਕੂ ਮੂਵਮੈਂਟ ਨੂੰ ਬੜੀ ਜਰਬ ਆਈ, ਉਸ ਤੋਂ ਬਾਅਦ ਦੁਆਰਾ ਪੰਥਕ ਕਮੇਟੀ ਜਿਹੜੀ ਜਥੇਬੰਦ ਕੀਤੀ, ਉਸ ਦੇ ਵਿੱਚ ਵੀ ਭਾਈ ਚਰਨਜੀਤ ਸਿੰਘ ਹੋਣਾ ਦੀ ਬੜੀ ਅਹਿਮ ਭੂਮਿਕਾ ਰਹੀ। ਤੇ ਜਿਹੜੀ ਖਾਲਸਾ ਪੰਥ ਦੀ ਸਟਰਗਲ ਹੈ ਉਹ ਸਦਾ ਹੀ ਨਿਤਾਣੇ ਦੀ ਧਿਰ ਬਣਨ ਦੀ, ਜਰਵਾਣੇ ਦੀ ਭਖਿਆ ਕਰਨ ਦੀ ਰਹੀ ਹੈ, ਤੋ ਸੱਚ ਲਈ ਲੜਨ ਦੀ ਰਹੀ ਹੈ, ਇਕੱਲੀ ਆਪਣੇ ਆਪ ਲਈ ਲੜਨ ਦੀ ਨਹੀਂ, ਪੂਰੀ ਸੁਸਾਇਟੀ ਦੇ ਲਈ ਲੜਨ ਦੀ ਰਹੀ ਹੈ। ਜਿਸ ਤਰੀਕੇ ਦੇ ਨਾਲ 84 ਤੋਂ ਪਹਿਲਾਂ ਜਿਹੜਾ ਧਰਮ ਯੁੱਧ ਮੋਰਚਾ ਸੀ ਉਹ 'ਚ ਇਕੱਲੀਆਂ ਸਿੱਖਾਂ ਦੀਆਂ ਮੰਗਾਂ ਨਹੀਂ ਸੀਗੀਆਂ, ਸਿੱਖਾਂ ਦੀ ਆਪ ਦੀ ਇੱਕ ਜਿਹੜੀ ਸੁਤੰਤਰ ਵਿਚਰਨ ਦੀ ਐਸਪੀਰੇਸ਼ਨ ਹੈਗੀ ਉਹ ਤਾਂ ਸੀਗੀ, ਹੈ ਹੀ ਸੀਗੀ ਉਹਦੀ, ਬਟ ਉਹਦੇ ਨਾਲ ਨਾਲ ਜਿਹੜੀਆਂ ਇਸ ਧਰਤੀ ਦੀਆਂ ਮੰਗਾਂ ਸੀਗੀਆਂ, ਜਿਵੇਂ ਦਰਿਆਈ ਪਾਣੀਆਂ ਦੀ ਲੁੱਟ ਵਾਪਸ ਕਰਨ ਦੀ ਮੰਗ ਸੀਗੀ, ਨਵੇਂ ਇਕਨੋਮਿਕ ਐਗਰੀਕਲਚਰ ਜਿਹੜੇ ਜਾਂ ਟੋਟਲ ਇਕਨੋਮਿਕ ਮਾਡਲ ਪੰਜਾਬ ਲਈ ਕਿਸ ਤਰੀਕੇ ਦਾ ਹੋਏ, ਉਸ ਤਰੀਕੇ ਦੀਆਂ ਉਹਦੇ ਵਿੱਚ ਬੜੀਆਂ ਅਹਿਮ ਮੰਗਾਂ ਰਹੀਆਂ ਧਰਮ ਯੁੱਧ ਮੋਰਚੇ ਦੇ ਵਿੱਚ। ਤੋ ਇਸ ਕਰਕੇ ਭਾਈ ਚਰਨਜੀਤ ਸਿੰਘ ਹੋਣਾ ਦੀ ਵੀ ਜਿਹੜੀ ਐਸਪੀਰੇਸ਼ਨ ਸੀਗੀ, ਜਿਹੜੀ ਇੱਕ ਆਜ਼ਾਦ ਸਿੱਖ ਰਾਜ ਲੈਣ ਦੀ, ਜਿਹਨੂੰ ਆਪਾਂ ਗੁਰੂ ਗ੍ਰੰਥ ਸਾਹਿਬ 'ਚ ਹਲੇਮੀ ਰਾਜ ਕਿਹਾ ਗਿਆ ਜਾਂ ਹੁਣ ਦੀ ਟਰਮੀਨੋਲੋਜੀ ਜਿਹਨੂੰ ਖਾਲਿਸਤਾਨ ਕਹਿੰਦੇ, ਉਹ ਇਕੱਲਾ ਸਿੱਖਾਂ ਦੇ ਲੈਣ ਲਈ ਨਹੀਂ ਸੀਗਾ, ਉਹ ਸਰਬੱਤ ਦੇ ਭਲੇ ਦੇ ਲਈ ਸੀਗਾ। ਇਸ ਪੂਰੀ ਪੰਜਾਬ ਦੀ ਧਰਤੀ ਦੇ ਬਸ਼ਿੰਦੇ ਆ ਜਿਹੜੇ, ਉਹ ਇੱਕ ਆਦਰਸ਼ ਸਮਾਜ ਦੇ ਰੂਪ ਦੇ ਵਿੱਚ ਵਿਕਸਿਤ ਹੋ ਸਕਣ, ਇਹਦੇ ਲਈ ਸੀਗਾ। ਅਤੇ ਉਹਨਾਂ ਲਈ ਉਹਨਾਂ ਨੇ ਬੜੀ ਸ਼ਾਨਾਮੱਤੀ ਲੜਾਈ ਲੜੀ ਹੈ ਅਤੇ ਉਹ ਜੰਗ ਅੱਜ ਵੀ ਜਾਰੀ ਹੈ। ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਕਿ ਉਹ ਇੱਕ ਜਿਹੜਾ ਸੁਪਨਾ ਸੀਗਾ ਉਹ ਪੂਰਾ ਨਹੀਂ ਹੋ ਸਕਿਆ, ਬੇਸ਼ੱਕ ਉਹਦੇ 'ਚ ਬੜੀਆਂ ਲਾਸਾਨੀ ਸ਼ਹਾਦਤਾਂ ਹੋਈਆਂ। ਅੱਜ ਵੀ ਜੇ ਤੁਸੀਂ ਉਹਦੀ ਕੰਟੀਨਿਊਟੀ ਦੇਖੋ ਇੰਡੀਅਨ ਗਵਰਨਮੈਂਟ ਦੀ ਪੰਜਾਬ ਨੂੰ ਐਕਸਪਲੋਇਟ ਕਰਨ ਦੀ, ਜਿਹੜੇ ਆਹ ਖੇਤੀਬਾੜੀ ਦੇ ਕਾਨੂੰਨ ਹੈ ਜਾਂ ਉਹੀ ਜਿਹੜਾ ਖੇਤੀਬਾੜੀ ਦਾ ਮਾਡਲ ਹੈ ਜਿਹਨੂੰ ਬਦਲਣ ਦੇ ਲਈ ਇਹ ਸਟਰਗਲਾਂ ਹੋਈਆਂ, ਉਹਦੇ ਚੱਲਦਿਆਂ ਅੱਜ ਪੰਜਾਬ ਦੀ ਸਾਰੀ ਇਕੋਲੋਜੀ ਇੰਬੈਲੈਂਸ ਹੋ ਗਈ ਹੈ। ਪਾਣੀ ਮੁੱਕ ਚੱਲਾ, ਜਿਹੜੀ ਧਰਤੀ ਆ ਉਹਦਾ ਇਰੋਜ਼ਨ ਹੋ ਗਿਆ ਹੋਇਆ ਅਤੇ ਵੱਡਾ ਹਿੱਸਾ ਇਸ ਨਾ ਉਮੀਦੀ 'ਚ ਬਾਹਰ ਚਲਿਆ ਗਿਆ ਹੋਇਆ ਜਾਂ ਨਸ਼ਿਆਂ 'ਚ ਚਲਿਆ ਗਿਆ ਹੋਇਆ। ਤਾਂ ਉਹ ਸਟਰਗਲ ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੈਗੀ ਆ। ਇਹ ਜਿਹੜੇ ਕਿਸਾਨੀ ਦੇ ਜਿਹੜੇ ਬਿੱਲ ਹੈਗੇ ਆ, ਇਹ ਜਿਹੜੀ ਪੰਜਾਬ ਦੀ ਐਕਸਪਲੋਇਟੇਸ਼ਨ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਸੀਗੀ, ਇੰਡੀਅਨ ਗਵਰਨਮੈਂਟ ਨੇ 47 ਤੋਂ ਬਾਅਦ ਉਹਦੀ ਰਫ਼ਤਾਰ ਬਹੁਤ ਤੇਜ਼ ਕਰ ਦਿੱਤੀ ਆ। ਅਤੇ ਹੁਣ ਇਹ ਜਿਹੜੇ ਹੁਣ ਚੱਲ ਰਿਹਾ ਮਸਲਾ ਆ ਕਿਸਾਨੀ ਬਿੱਲਾਂ ਦਾ, ਇਹਦੇ ਨਾਲ ਜੁੜ ਕੇ ਕਾਰਪੋਰੇਟ ਜਿਹੜਾ ਇੰਡੀਆ ਦਾ ਦੁਨੀਆ ਦਾ ਕਾਰਪੋਰੇਟ ਹੈ, ਉਹ ਵੀ ਇਸ ਲੁੱਟ 'ਚ ਸ਼ਾਮਲ ਹੋ ਗਿਆ ਹੋਇਆ ਹੁਣ 91 ਤੋਂ ਬਾਅਦ। ਅਤੇ ਇਹਦੇ ਚੱਲਦਿਆਂ ਪੰਜਾਬ ਲਈ ਬਹੁਤ ਜ਼ਿਆਦਾ ਚੁਣੌਤੀਆਂ ਵਾਲਾ ਸਮਾਂ ਆਉਣ ਵਾਲਾ। ਤੋ ਇਹਨਾਂ ਹੀ ਜਿਹੜੇ ਸ਼ਹੀਦ ਹੈਗੇ ਆ, ਇਹਨਾਂ ਤੋਂ ਹੀ ਪ੍ਰੇਰਣਾ ਲੈ ਕੇ ਮੇਰੇ ਖਿਆਲ ਦੇ ਵਿੱਚ ਪੰਜਾਬ ਦੀ ਜਿਹੜੀ ਲੜਾਈ ਹੈਗੀ ਆ, ਚਾਹੇ ਉਹ ਪੋਲੀਟੀਕਲ ਆਜ਼ਾਦੀ ਦੀ ਹੋਵੇ, ਚਾਹੇ ਉਹ ਸੁਚੱਜਾ ਸਮਾਜ ਸਿਰਜਣ ਦੀ ਹੋਏ, ਇਹਨਾਂ ਤੋਂ ਪ੍ਰੇਰਣਾ ਲੈ ਕੇ ਹੀ ਪੰਜਾਬ ਹੈ ਜਿਹੜਾ ਉਹ ਅੱਗੇ ਚੱਲ ਸਕਦਾ। ਮੇਰੇ ਖਿਆਲ 'ਚ ਨੌਜਵਾਨਾਂ ਦੇ ਲਈ, ਕਿਸੇ ਵੀ ਸਮਾਜ ਦੇ ਨੌਜਵਾਨਾਂ ਦੇ ਲਈ ਜਿੰਨੇ ਪ੍ਰੇਰਣਾ ਸਰੋਤ ਬਿਲਕੁਲ ਆਪਣੇ ਸਮਿਆਂ ਦੇ, ਜਿਨ੍ਹਾਂ ਨੇ ਆਪਣੇ ਸਮਿਆਂ ਸ਼ਹਾਦਤਾਂ ਦਿੱਤੀਆਂ, ਕੋਈ ਆਪਾਂ 200 ਸਾਲ 300 ਸਾਲ ਪੁਰਾਣੀ ਗੱਲ ਨਹੀਂ ਕਰਦੇ, ਬਿਲਕੁਲ ਸਾਡੇ ਸਮਿਆਂ ਦੇ ਜਿਹੜੇ ਸ਼ਹੀਦ ਆ, ਜਿਨ੍ਹਾਂ ਦੇ ਨਾਲ ਵਿਚਰਨ ਵਾਲੇ ਉਹਨਾਂ ਦੇ ਪਰਿਵਾਰ, ਤਾਂ ਭੈਣ ਜੀ ਹਰਬੰਸ ਕੌਰ ਹੋਣੀ ਬੈਠੇ, ਬੀਬੀ ਕੁਲਵੀਰ ਕੌਰ ਹੋਣੀ ਬੈਠੇ, ਜਿਨ੍ਹਾਂ ਨੇ ਆਪ ਪੁਲਿਸ ਦੇ ਤਸੱਦਦ ਜਾਂ ਜੇਲ੍ਹਾਂ ਚੱਲੀਆਂ, ਜਾਂ ਉਹਨਾਂ ਦੇ ਨਾਲ ਵਾਲੇ ਸਾਥੀ ਭਾਈ ਲਾਲ ਸਿੰਘ ਹੋਣੀ, ਡਾਕਟਰ ਭਗਵਾਨ ਸਿੰਘ ਜਾਂ ਭਾਈ ਹਰਪਾਲ ਸਿੰਘ ਹੋਣੀ, ਜਿਹੜੇ ਉਹਨਾਂ ਦੀਆਂ ਕਹਾਣੀਆਂ ਦੱਸਣ ਨੂੰ, ਉਹਨਾਂ ਦੀਆਂ ਜਿਹੜੀ ਇੱਕ ਕਾਰਨਾਮੇ ਦੱਸਣ ਨੂੰ ਬੈਠੇ ਆ, ਉਹਨਾਂ ਤੋਂ ਸੇਧ ਲੈ ਕੇ ਜਿਹੜਾ ਮੇਰੇ ਖਿਆਲ ਅੱਜ ਦਾ ਨੌਜਵਾਨ ਹੈ ਉਹ ਪੰਜਾਬ ਨੂੰ ਖੁਸ਼ਹਾਲ ਪੰਜਾਬ ਵੱਲ, ਆਜ਼ਾਦ ਪੰਜਾਬ ਵੱਲ ਲੈ ਕੇ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਡਾਕਟਰ ਭਗਵਾਨ ਸਿੰਘ ਹੈ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂ ਵਰਕਿੰਗ ਪ੍ਰੈਜ਼ੀਡੈਂਟ ਰਿਹਾ 5-6 ਸਾਲ। ਅਤੇ ਭਾਈ ਚਰਨਜੀਤ ਸਿੰਘ ਤਲਵੰਡੀ ਨੇ ਜਿਹੜੇ ਉਹ ਮੇਰੇ ਨਾਲ ਹੀ ਇੱਥੇ ਹੁੰਦੇ ਸਨ ਚੰਡੀਗੜ੍ਹ, ਉਹ ਵੀ ਚੰਡੀਗੜ੍ਹ ਸਨ, ਮੈਂ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੀ। ਇੱਥੋਂ ਹੀ ਅਸੀਂ ਦੋਵੇਂ ਜਦੋਂ ਫੈਡਰੇਸ਼ਨ 'ਤੇ ਪਾਬੰਦੀ ਲੱਗ ਗਈ ਉਦੋਂ ਅਸੀਂ ਅੰਮ੍ਰਿਤਸਰ ਗਏ। ਅੰਮ੍ਰਿਤਸਰ ਤੋਂ ਅਸੀਂ ਇਕੱਠਿਆਂ ਨੇ 84 ਵਾਲੀ ਜਿਹੜੀ ਜੂਨ 84 ਵਾਲੀ ਜਿਹੜੀ ਲੜਾਈ ਹੈ ਉਹ ਅਸੀਂ ਇੱਕੇ ਮੋਰਚੇ 'ਤੇ, ਮੈਂ ਅਤੇ ਚਰਨਜੀਤ ਤਲਵੰਡੀ ਅਤੇ ਇੱਕ ਪ੍ਰਿੰਸੀਪਲ ਢਾਲੀਵਾਲ ਹੁੰਦੇ ਸੀ ਖਾਲਸਾ ਕਾਲਜ ਦੇ, ਅਸੀਂ ਤਿੰਨੇ ਇੱਕੇ ਮੋਰਚੇ ਸੀ। ਅਤੇ ਸਾਨੂੰ ਜਨਰਲ ਸੁਬੇਗ ਸਿੰਘ ਹੋਰਾਂ ਦੀ ਜਿਸ ਤਰ੍ਹਾਂ ਇੰਸਟਰਕਸ਼ਨਾਂ ਸੀ, ਉਹਨਾਂ ਦੀਆਂ ਇੰਸਟਰਕਸ਼ਨਾਂ ਦੇ ਹਿਸਾਬ ਨਾਲ ਅਸੀਂ ਕੰਮ ਕੀਤਾ। ਅਤੇ ਅਸੀਂ ਉਸ 6 ਜੂਨ ਨੂੰ ਸੰਤਾਂ ਦੇ ਕਹਿਣ ਦੇ ਮੁਤਾਬਕ ਵੀ ਜਿਹੜਾ ਨਿਕਲ ਸਕਦਾ ਉਹ ਨਿਕਲ ਜਾਏ, ਅਸੀਂ ਤਾਂ ਸ਼ਹੀਦੀ ਦੇਣੀ ਹੈ। ਅਤੇ ਅਸੀਂ ਨਿਕਲਣ ਦਾ ਪ੍ਰੋਗਰਾਮ ਬਣਾ ਲਿਆ, ਕੁਦਰਤ ਨੇ ਸਾਡੀ ਮਦਦ ਕੀਤੀ। ਅਸੀਂ ਨਿਕਲਦੇ ਆਹਿਸਤਾ ਆਹਿਸਤਾ ਮੈਂ ਅਤੇ ਚਰਨਜੀਤ ਦੋਵੇਂ ਅਸੀਂ ਕਲਕੱਤੇ ਪਹੁੰਚ ਗਏ। ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਲਕੱਤੇ ਜਾ ਕੇ ਫਿਰ ਅਸੀਂ ਰੀਓਰਗਨਾਈਜ਼ ਕੀਤੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ। ਉੱਥੇ ਫੈਡਰੇਸ਼ਨ ਦੇ ਸਾਰੇ ਕਾਰਕੁਨ ਜਿਹੜੇ ਬਾਹਰ ਰਹਿ ਗਏ ਸੀ ਉਹ ਪਹੁੰਚ ਗਏ। ਉਹਨਾਂ ਦੇ ਵਿੱਚੋਂ ਇੱਕ ਐਡਹੌਕ ਕਮੇਟੀ ਬਣਾ ਕੇ ਅਤੇ ਇੱਕ ਨੂੰ ਐਡਹੌਕ ਕਨਵੀਨਰ ਬਣਾ ਕੇ
ਅਸੀਂ ਪ੍ਰੋਗਰਾਮ ਸ਼ੁਰੂ ਕੀਤਾ। ਉਸ ਤੋਂ ਬਾਅਦ ਫਿਰ ਉਹ ਦਫ਼ਤਰ 'ਚ ਆ ਕੇ ਬੈਠ ਕੇ, ਜਦੋਂ ਦਫ਼ਤਰ ਖੁੱਲ੍ਹਿਆ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੇ ਦਫ਼ਤਰ 'ਚ ਸਾਰਾ ਮਤਲਬ ਫੈਡਰੇਸ਼ਨ ਨੂੰ ਰੀਓਰਗਨਾਈਜ਼ ਕਰਨ ਦਾ ਜਿਹੜਾ ਸਿਹਰਾ ਹੈ ਉਹ ਸਾਰਾ ਚਰਨਜੀਤ ਸਿੰਘ ਤਲਵੰਡੀ ਦੇ ਜਾਂਦਾ ਦੁਬਾਰਾ। ਉਹਨਾਂ ਦੇ ਕੰਟੈਕਟ ਸਨ, ਮੇਰੇ ਤਾਂ ਇੰਨੇ ਕੰਟੈਕਟਸ ਵੀ ਨਹੀਂ ਸੀ। ਦਿੱਲੀ ਵੀ ਉਹਨਾਂ ਦੇ ਕੰਟੈਕਟ ਸਨ, ਕਲਕੱਤੇ ਵੀ ਉਹਨਾਂ ਦੇ ਕੰਟੈਕਟ ਸਨ। ਅਤੇ ਜੇ ਸਾਨੂੰ ਉੱਥੋਂ ਕੱਢਣ ਦੇ ਵਿੱਚ ਜੇ ਕਿਸੇ ਨੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਉਹ ਵੀ ਚਰਨਜੀਤ ਸਿੰਘ ਤਲਵੰਡੀ ਨੇ ਨਿਭਾਈ, ਕਿਉਂਕਿ ਮੈਂ ਅਤੇ ਪ੍ਰੋਫੈਸਰ ਧਾਲੀਵਾਲ ਅਸੀਂ ਤਾਂ ਕੁਝ ਏਜ ਹੀ ਸਾਰੀ ਇਸ ਤਰ੍ਹਾਂ ਦੀ ਸੀ, ਫਿਰ ਨੌਕਰੀ ਕਰਨ ਵਾਲੇ ਬੰਦੇ ਸੀ ਅਸੀਂ। ਉਹ ਉੱਥੇ ਖਾਲਸਾ ਕਾਲਜ ਨੌਕਰੀ ਕਰਦੇ ਸੀ, ਮੈਂ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੀ। ਅਤੇ ਉਹਦੀ ਹਿੰਮਤ ਦੇ ਨਾਲ ਹੀ ਮਤਲਬ ਅਸੀਂ ਉੱਥੋਂ ਨਿਕਲਣ ਦੇ ਵਿੱਚ ਕਾਮਯਾਬ ਹੋਏ। ਫਿਰ ਉਹ ਪ੍ਰਿੰਸੀਪਲ ਸਾਹਿਬ ਤੋਂ ਉੱਥੇ ਹੀ ਰਹਿ ਗਏ, ਅਸੀਂ ਦੋਵੇਂ ਫਿਰ ਅੰਡਰਗਰਾਊਂਡ ਰਹਿ ਗਏ। ਅਤੇ ਉਹ ਅੰਡਰਗਰਾਊਂਡ ਹਾਲਤ ਦੇ ਵਿੱਚ ਫਿਰ ਉਹਨਾਂ ਨੇ ਖਾੜਕੂ ਜਥੇਬੰਦੀਆਂ ਨਾਲ ਵੀ ਬੜਾ ਅਹਿਮ ਰੋਲ ਸੀ ਉਹਨਾਂ ਦਾ। ਫੈਡਰੇਸ਼ਨ 'ਚ ਤਾਂ ਉਹਨਾਂ ਥੋੜ੍ਹਾ ਚਿਰ ਕੰਮ ਕੀਤਾ, ਉਸ ਤੋਂ ਬਾਅਦ ਫਿਰ ਉਹ ਖਾੜਕੂ ਸਭਾ 'ਚ ਆ ਗਏ। ਉੱਥੇ ਆ ਕੇ ਉਹਨਾਂ ਨੇ ਫਿਰ ਬਹੁਤ ਜ਼ਿਆਦਾ ਕੰਮ ਕੀਤਾ, ਜਿਹੜਾ 4 ਜਥੇਬੰਦੀਆਂ ਨੂੰ ਇਕੱਠਾ ਕਰਨਾ ਅਤੇ ਸਾਰਾ ਕੰਮ ਜਿਹੜਾ ਮਤਲਬ ਸਿਰਾ ਉਹਨਾਂ ਨੂੰ ਜਾਂਦਾ। ਅਤੇ ਉਹ ਜਿੱਦਣ ਉਹਨਾਂ ਦੀ ਸ਼ਹੀਦੀ ਹੋਈ ਹੈ 2 ਜੂਨ 1999 ਨੂੰ, ਉਸ ਦਿਨ ਜਿਹੜੀ ਸਪੋਰਟ ਨਿਊਜ਼ ਲੱਗੀ ਸੀ ਅੰਗਰੇਜ਼ੀ ਟ੍ਰਿਬਿਊਨ 'ਚ, ਉਹ ਮੈਂ ਪੜ੍ਹੀ ਸੀ। ਮੈਂ ਉਸ ਦਿਨ ਇੱਥੇ ਸੀ ਕੁਦਰਤੀ। ਉਹਦੇ 'ਚ ਇਹ ਲਿਖਿਆ ਸੀ ਕਿੰਗ ਪਿਨ ਆਫ ਮਿਲੀਟੈਂਟਸ ਐਂਡ ਫੈਡਰੇਸ਼ਨ ਕਿਲਡ ਇਨ ਐਨਕਾਊਂਟਰ। ਅਤੇ ਉਹਨੂੰ ਮਤਲਬ ਕਿੰਗ ਪਿਨ ਕਿਹਾ ਜਾ ਸਕਦਾ ਸਾਰੀ ਫੈਡਰੇਸ਼ਨ ਦਾ ਅਤੇ ਸਾਰੀ ਖਾੜਕੂ ਜਥੇਬੰਦੀਆਂ ਦਾ ਧੁਰਾ ਸੀ, ਜਿਸ ਤਰ੍ਹਾਂ ਇਹਨਾਂ ਨੇ ਕਿਹਾ। ਉਹ ਅੰਗਰੇਜ਼ੀ 'ਚ ਉਹਨੂੰ ਕਿੰਗ ਪਿਨ ਕਹਿ ਦਿੰਦੇ ਨੇ। ਤਾਂ ਉਹਨਾਂ ਦੀ ਸ਼ਹੀਦੀ ਦੇ ਨਾਲ ਉਸ ਤੋਂ ਬਾਅਦ ਫਿਰ ਮੂਵਮੈਂਟ ਹੀ ਸਮਝੋ ਖਤਮ ਹੋ ਗਈ। 90 ਦੇ ਵਿੱਚ ਡਾਊਨਫਾਲ ਸ਼ੁਰੂ ਹੋ ਗਿਆ। ਡਾਊਨਫਾਲ ਤੋਂ ਬਾਅਦ ਫਿਰ ਐਸਾ ਪਾਕਿਸਤਾਨ ਵੀ ਗਏ ਨੇ, ਉਹ 2-3 ਵਾਰ ਪਾਕਿਸਤਾਨ ਗਏ। ਜਿੰਨਾ ਵੀ ਕੰਮ ਕੀਤਾ ਮਤਲਬ ਬਾਅਦ ਦੇ ਵਿੱਚ ਉਹਨਾਂ ਨੇ ਸਾਰਾ ਐਜ਼ ਕਿੰਗ ਪਿਨ ਹੀ ਕੀਤਾ। ਅਤੇ ਉਹਨਾਂ ਦੇ ਵਿੱਚ ਇੰਨੀ ਐਨਰਜੀ ਸੀ ਕੰਮ ਕਰਨ ਦੀ ਵੀ ਸਵੇਰੇ ਤੁਰਦੇ ਸੀ, ਸ਼ਾਮ ਨੂੰ ਸਾਰਾ ਪੰਜਾਬ ਗਾਹ ਕੇ ਅਤੇ ਫਿਰ ਆਪਦੇ ਟਿਕਾਣੇ 'ਤੇ ਆ ਜਾਂਦੇ ਸੀ, ਸਾਰੇ ਖਾੜਕੂਆਂ ਨੂੰ ਮਿਲ ਕੇ, ਸਾਰੇ ਫੈਡਰੇਸ਼ਨਾਂ ਨੂੰ ਮਿਲ ਕੇ। ਉਹ ਇਹ ਸਾਰੀ ਉਹਨਾਂ ਦੀ ਮਤਲਬ ਉਹਨਾਂ ਤੋਂ ਬਗੈਰ ਜਿਹੜਾ ਸਿੱਖ ਸਟਰਗਲ ਦਾ ਇਤਿਹਾਸ ਹੈ ਉਹ ਅਧੂਰਾ ਹੋਵੇਗਾ 1984 ਤੋਂ ਬਾਅਦ। 1984 ਤੱਕ ਵੀ ਉਹਨਾਂ ਨੇ ਬਹੁਤ ਕੰਮ ਕੀਤਾ, ਪਰ 1984 ਤੋਂ ਬਾਅਦ ਤਾਂ ਮੇਨ ਮਤਲਬ ਕਿਰਦਾਰ ਹੈ ਜਿਹੜਾ ਉਹ ਉਹਨਾਂ ਦਾ ਹੈ ਸਿੱਖ ਸਟਰਗਲ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ।